ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ TV 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਅੱਜ ਦਾ ਫੋਲਟ ਲਾਈਨਸ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਨਰਿੰਦਰ ਮੋਦੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਦਾ ਅਮਰੀਕਾ ਦੌਰਾ ਚੱਲ ਰਿਹਾ ਆ, ਉਸ ਸੰਬੰਧੀ ਗੱਲਬਾਤ ਕਰਾਂਗੇ। ਕਿਉਂਕਿ ਇਸ ਦੌਰੇ ਦੇ ਦੌਰਾਨ ਜਿੱਥੇ ਨਰਿੰਦਰ ਮੋਦੀ ਦੀ ਜਿਹੜੀ ਆਓ ਭਗਤ ਆ ਉਹ ਚਰਚਾ ਦੇ ਵਿੱਚ ਰਹੀ, ਪਰ ਉਸ ਦੇ ਨਾਲ ਹੀ ਇੱਕ ਜਿਹੜਾ ਬਿਆਨ ਆ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਜੋ ਬੀਤੇ ਕੱਲ ਸਾਹਮਣੇ ਆਇਆ, ਉਸ ਨੇ ਇਸ ਸਾਰੇ ਦੌਰੇ ਨੂੰ ਇੱਕ ਨਵੀਂ ਦਿਸ਼ਾ ਦੇ ਦਿੱਤੀ ਹੈ। ਜਿੱਥੇ ਨਰਿੰਦਰ ਮੋਦੀ ਦੇ ਇਸ ਦੌਰੇ ਦੇ ਦੌਰਾਨ ਵਾਈਟ ਹਾਊਸ ਦੇ ਬਾਹਰ, ਕੈਪੀਟਲ ਹਿੱਲ ਤੇ ਵਾਈਟ ਹਾਊਸ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਨਰਿੰਦਰ ਮੋਦੀ ਸਰਕਾਰ ਦੀਆਂ ਘੱਟ ਗਿਣਤੀਆਂ ਦੇ ਖਿਲਾਫ ਨੀਤੀਆਂ ਨੇ ਜਾਂ ਜਿਸ ਤਰ੍ਹਾਂ ਭਾਰਤ ਦੇ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ, ਉਸ ਸੰਬੰਧੀ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਅਮਰੀਕਾ ਦੇ ਸਿੱਖਾਂ ਵੱਲੋਂ ਵੀ ਜਿਹੜਾ ਆ ਵੱਡੀ ਗਿਣਤੀ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਜਿਹੜੀ ਸਿੱਖਾਂ ਦੀ ਐਸਪੀਰੇਸ਼ਨ ਆ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ, ਉਸ ਦਾ ਪ੍ਰਗਟਾਵਾ ਕੀਤਾ ਗਿਆ। ਤੇ ਨਾਲ ਹੀ ਬਰਾਕ ਓਬਾਮਾ ਨੇ ਸਟੇਟਮੈਂਟ ਦਿੱਤੀ ਆ ਕਿ ਭਾਰਤ ਦੇ ਵਿੱਚ ਜਿਹੜੀਆਂ ਐਥਨਿਕ ਮਾਈਨੋਰਿਟੀਜ਼ ਨੇ ਉਹਨਾਂ ਦਾ ਜੇ ਘਾਣ ਇਸੇ ਤਰ੍ਹਾਂ ਜਾਰੀ ਰਿਹਾ ਜਾਂ ਉਹਨਾਂ ਦੇ ਜਿਹੜੇ ਹੱਕ ਨੇ ਉਹ ਬਹਾਲ ਨਾ ਕੀਤੇ ਗਏ ਤਾਂ ਜਿਹੜਾ ਛੇਤੀ ਹੀ ਜਿਹੜਾ ਇੰਡੀਆ ਆ ਉਸ ਦੇ ਕਈ ਟੋਟੇ ਹੋਣਗੇ ਤੇ ਇੰਡੀਆ ਜਿਹੜਾ ਆ ਉਹ ਟੁੱਟਣ ਵੱਲ ਨੂੰ ਵਧੇਗਾ। ਤਾਂ ਬਰਾਕ ਓਬਾਮਾ ਦੀ ਸਟੇਟਮੈਂਟ ਨੇ ਸਾਰੇ ਅਖਬਾਰਾਂ ਦੇ ਵਿੱਚ, ਹਰ ਇੱਕ ਮੀਡੀਆ ਅਦਾਰੇ ਦੇ ਵਿੱਚ ਵੱਡੀ ਥਾਂ ਲਈ ਹੈ। ਤੇ ਅਸੀਂ ਅੱਜ ਆਪਣੇ ਇਸ ਸਟੇਟਮੈਂਟ ਬਾਰੇ ਤੇ ਨਰਿੰਦਰ ਮੋਦੀ ਦਾ ਜਿਹੜਾ ਇਹ ਦੌਰਾ ਸੀ ਉਸ ਦੌਰਾਨ ਜਿਸ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਅਮਰੀਕਾ ਦੇ ਵਿੱਚ ਹੋਇਆ ਆ ਉਸ ਸੰਬੰਧੀ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਕਾਉਂਸਲ ਆਫ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਡਾਕਟਰ ਬਖਸ਼ੀਸ਼ ਸਿੰਘ ਸੰਧੂ ਤੇ ਸਿੱਖਸ ਫॉर ਜਸਟਿਸ, ਜੋ ਕਿ ਇੱਕ ਵੱਡੀ ਮੂਵਮੈਂਟ ਪੂਰੀ ਦੁਨੀਆ ਦੇ ਵਿੱਚ ਚਲਾ ਰਹੀ ਆ ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਜਿਹੜੀ ਰੈਫਰੈਂਡਮ ਦੇ ਰਾਹੀਂ ਖਾਲਿਸਤਾਨ ਦੀ ਐਸਟੈਬਲਿਸ਼ਮੈਂਟ ਦੇ ਲਈ। ਤਾਂ ਮੈਂ ਡਾਕਟਰ ਬਖਸ਼ੀਸ਼ ਸਿੰਘ ਹੋਰਾਂ ਨੂੰ TV 84 ਤੇ ਜੀ ਆਇਆਂ ਨੂੰ ਕਹਿੰਦਾ ਜੀ। ਡਾਕਟਰ ਬਖਸ਼ੀਸ਼ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੁਖਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you for having me on your program so we can advance our opinion among the Sikh masses. ਡਾਕਟਰ ਬਖਸ਼ੀਸ਼ ਸਿੰਘ ਜੀ, ਸਭ ਤੋਂ ਪਹਿਲਾਂ ਜਿਹੜੀ ਸਟੇਟਮੈਂਟ ਬਰਾਕ ਓਬਾਮਾ ਦੀ ਕੱਲ ਆਈ ਆ, ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਇਹ ਗੱਲ ਕਹੀ ਕਿ ਇੱਕ ਤਾਂ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਇੰਡੀਆ ਦੇ ਵਿੱਚ ਜਿਹੜੀਆਂ ਮਾਈਨੋਰਿਟੀਜ਼ ਨੇ, ਐਥਨਿਕ ਮਾਈਨੋਰਿਟੀਜ਼ ਨੇ, ਉਹਨਾਂ ਦੇ ਲਗਾਤਾਰ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਆ। ਤੇ ਉਹਨਾਂ ਇੱਥੋਂ ਤੱਕ ਕਹਿ ਦਿੱਤਾ ਆ ਕਿ ਜਿਹੜਾ ਜੇ ਇਸੇ ਤਰ੍ਹਾਂ ਇਹ ਜਾਰੀ ਰਿਹਾ ਤਾਂ ਇੰਡੀਆ ਜਿਹੜਾ ਆ ਉਹ ਟੁੱਟਣ ਵੱਲ ਨੂੰ ਵਧੇਗਾ ਤੇ ਇੰਡੀਆ ਦੇ ਕਈ ਟੋਟੇ ਜਿਹੜੇ ਆ ਉਹ ਫਿਊਚਰ ਦੇ ਵਿੱਚ ਹੋਣਗੇ। ਤਾਂ ਤੁਸੀਂ ਬਰਾਕ ਓਬਾਮਾ ਦੀ ਸਟੇਟਮੈਂਟ, ਕਿਉਂਕਿ ਤੁਸੀਂ US ਦੇ ਜਿਹੜੇ ਪੋਲੀਟੀਕਲ ਅਫੇਅਰਸ ਨੇ ਉਹਨਾਂ ਨੂੰ ਵੀ ਕਾਫੀ ਨੇੜਿਓਂ ਵਾਚਦੇ ਰਹਿੰਦੇ ਹੋ, ਤਾਂ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਜਿਹੜੀ US ਦੀ ਪੋਲਿਸੀ ਆ ਜਿਹੜੀ ਇੰਡੀਆ ਬਾਰੇ, ਕਿਉਂਕਿ US ਦੇ ਲਈ ਹਿਊਮਨ ਰਾਈਟਸ ਬੜੇ ਇੰਪੋਰਟੈਂਟ ਇੱਕ ਕੰਸਰਨ ਆ ਆਲ ਓਵਰ ਦੀ ਗਲੋਬ, ਜਿਹੜੀ US ਦੀ ਅਸੀਂ ਕਹੀਏ ਫੋਰਨ ਅਫੇਅਰਸ, ਫੋਰਨ ਪੋਲਿਸੀ ਆ, ਤਾਂ ਉਹਦੇ ਵਿੱਚ ਤੁਸੀਂ ਇਹ ਇਕੱਲਾ ਬਰਾਕ ਓਬਾਮਾ ਦੀ ਇੱਕ ਸਟੇਟਮੈਂਟ ਦੇਖ ਰਹੇ ਹੋ ਜਾਂ ਫਿਰ ਇਹਦੇ ਵਿੱਚ ਇੱਕ US ਦੀ ਪੋਲਿਸੀ ਕੰਸੀਡਰੇਸ਼ਨ ਵੀ ਅਸੀਂ ਦੇਖ ਸਕਦੇ ਹਾਂ? ਹਾਂਜੀ ਪੈਸਾ ਜੀ, ਦੇਖੋ ਜਿਹੜੇ ਕਿ ਪ੍ਰੀਵੀਅਸ ਫਾਰਮਰ ਪ੍ਰੈਜ਼ੀਡੈਂਟ ਬਰਾਕ ਓਬਾਮਾ ਜੋ ਉਹਨਾਂ ਨੇ ਕਿਹਾ ਵਾ ਉਹ ਸਪਸ਼ਟ ਕੀਤਾ ਗਿਆ ਵਾ ਕਿ ਜਿਸ ਤਰ੍ਹਾਂ ਐਥਨਿਕ ਮਾਈਨੋਰਿਟੀ ਜਿਹੜੀਆਂ ਨੇ ਉਹਨਾਂ ਦੇ ਹੱਕ ਜਿਹੜੇ ਖੋਏ ਜਾ ਰਹੇ ਨੇ, ਉਸ ਨਾਲ ਅਸੀਂ ਐਡ ਕਰਦੇ ਹਾਂ ਕਿ ਜਿਸ ਤਰ੍ਹਾਂ ਕਿ ਉਹਨਾਂ ਦਾ ਰਿਲੀਜੀਅਸ ਰਿਪਰੈਸ਼ਨ ਅੱਗੇ ਨੂੰ ਕਈ ਗੁਣਾ ਵੱਧ ਚੁੱਕਾ ਵਾ ਤੇ ਉਹਨਾਂ ਦੇ ਅਗੇਂਸਟ ਵਾਇਲੈਂਸ ਕੀਤੀ ਜਾ ਰਹੀ ਆ, ਉਸ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਉਹਨਾਂ ਨੇ ਕਿਹਾ ਵਾ ਵੀ ਜੇ ਇਸ ਤਰ੍ਹਾਂ ਹੁੰਦਾ ਰਹੇਗਾ ਤੇ ਫਿਰ ਇੰਡੀਆ ਜਿਹੜਾ ਵਾ ਉਹਦੇ ਟੋਟੇ ਹੋ ਸਕਦੇ ਨੇ। ਪਰ ਇਹ ਜਿਹੜੀ ਸਟੇਟਮੈਂਟ ਆ ਇਹਦਾ ਬੇਸਿਸ ਇਹ ਆ ਕਿ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਜਦੋਂ ਉਹ ਪ੍ਰੈਜ਼ੀਡੈਂਟ ਸੀ, ਹੀ ਵੈਂਟ ਟੂ ਇੰਡੀਆ, ਤੇ ਉੱਥੇ ਵੀ ਉਹ ਕਹਿ ਕੇ ਆਏ ਸਨ ਕਿ ਜੇ ਇੰਡੀਆ ਵਿਲ ਰਿਮੇਨ ਇਨ ਦਿਸ ਕੰਡੀਸ਼ਨ then it cannot stay together. ਜਿਹੜੇ ਇੰਡੀਆ ਵਾ, India is held together by a union of states. It's a kind of strange democracy. There's a union of states in which separate states have been joined together, but they kept together as a force. ਕਿ ਉਹਨਾਂ ਨੂੰ ਇੱਕ ਫੋਰਸ ਦੇ ਨਾਲ ਇਕੱਠੇ ਰੱਖਿਆ ਜਾ ਰਿਹਾ ਵਾ, ਪਰ ਲੋਕੀ ਇਕੱਠੇ ਨਹੀਂ ਰਹਿਣਾ ਚਾਹੁੰਦੇ। ਇੱਕ ਪਾਸੇ ਖਾਲਿਸਤਾਨ ਦੀ ਗੱਲ ਹੋ ਰਹੀ ਆ, ਇੱਕ ਪਾਸੇ ਮਨੀਪੁਰ ਦੀ ਗੱਲ ਹੋ ਰਹੀ ਆ, ਇੱਕ ਪਾਸੇ ਤਾਮਿਲ ਜਿਹੜੇ ਨੇ ਉਹ ਆਪਣਾ ਦੇਸ਼ ਜਿਹੜਾ ਵੱਖਰਾ ਕਰਨਾ ਚਾਹੁੰਦੇ ਨੇ, ਹੋਰ ਕਈ ਜਿਹੜੇ ਨੇ ਉਹਦੇ ਵਿੱਚ ਐਥਨਿਕ ਗਰੁੱਪਸ ਨੇ ਉਹ ਆਪਣਾ ਦੇਸ਼ ਵੱਖਰਾ ਕਰਨਾ ਚਾਹੁੰਦੇ ਨੇ। ਉਸਦਾ ਕਾਰਨ ਇਹ ਆ
ਕਿ ਜਿਹੜੀਆਂ ਮਾਈਨੋਰਟੀਜ਼ ਨੇ ਉਹਨਾਂ ਦੇ ਰਿਲੀਜੀਅਸ ਰਿਪਰੈਸ਼ਨ ਕੀਤੀ ਜਾ ਰਹੀ ਆ, ਉਹਨਾਂ ਤੇ ਵਾਇਲੈਂਸ ਕੀਤੀ ਜਾ ਰਹੀ ਆ, ਉਹਨਾਂ ਤੇ ਇੰਟਰ ਰੇਸ ਰਿਲੇਸ਼ਨ ਜਿਹੜੇ ਨੇ ਜਾਂ ਉਹਦੇ ਆਧਾਰ ਤੇ ਉਹਨਾਂ ਤੇ ਜਿਹੜੀ ਆ ਤਸ਼ੱਦਦ ਕੀਤੀ ਜਾ ਰਹੀ ਆ, ਉਹਨਾਂ ਤੇ ਵਾਇਲੈਂਸ ਕੀਤੀ ਜਾ ਰਹੀ ਆ। ਫਿਰ ਜਿਸ ਤਰ੍ਹਾਂ ਕਾਊ ਸਲੌਟਰ ਆ, ਕਾਊ ਸਲੌਟਰ ਦੇ ਆਧਾਰ ਤੇ ਜਿਹੜੀ ਕਾਊ ਟਰਾਂਸਪੋਰਟੇਸ਼ਨ ਆ, ਉਹਦੇ ਵਿੱਚ ਜਿਹੜੇ ਲੋਕ ਟਰਾਂਸਪੋਰਟੇਸ਼ਨ ਵਿੱਚ ਇਨਵੋਲਵ ਨੇ ਤੇ ਉਹਦੇ ਵਿੱਚ ਐਂਟੀ ਕਾਊ ਟਰਾਂਸਪੋਰਟੇਸ਼ਨ ਜਿਹੜੇ ਰੂਲਸ ਨੇ ਉਹਨਾਂ ਤੇ ਮੁਕੱਦਮੇ ਕੀਤੇ ਜਾਂਦੇ ਨੇ ਜਾਂ ਉਹਨਾਂ ਤੇ ਵਾਇਲੈਂਸ ਕੀਤੀ ਜਾਂਦੀ ਆ। All these things which are happening, they are not going to stop. So in the current ਇਸ ਨੂੰ ਹੁਣ ਵੇਖੀਏ right this time, ਨਰਿੰਦਰ ਮੋਦੀ ਜਿਹੜਾ ਕਿ ਅਮਰੀਕਾ ਵਿੱਚ ਆ ਨਹੀਂ ਸੀ ਸਕਦਾ, ਹੁਣ ਨੂੰ ਵਾਈਟ ਹਾਊਸ ਦੇ ਵਿੱਚ ਗੈਸਟ ਦੇ ਤੌਰ ਤੇ ਸੱਦਿਆ ਗਿਆ ਵਾ। ਪਰ ਇਹ ਕਿਉਂ ਆ? ਹੁਣ ਇਹ ਆ ਵੀ ਹਿਊਮਨ ਰਾਈਟਸ ਹੈਵ ਟੇਕਨ a back seat, but because the United States of America ਇਹ ਜਿਹੜਾ ਵਾ ਉਹ ਚਾਈਨਾ ਤੋਂ ਹਿੰਦੁਸਤਾਨ ਨੂੰ ਆਪਣੇ ਵੱਲੇ ਲਿਆਉਣ ਵਾਸਤੇ ਇਹ ਨਰਿੰਦਰ ਮੋਦੀ ਨੂੰ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਸੱਦਿਆ ਗਿਆ ਵਾ, ਤਾਂ ਕਿ ਉਹਨਾਂ ਨਾਲ ਗੱਲਬਾਤ ਕਰਕੇ ਇਹਨੂੰ ਟ੍ਰੇਡ ਦੇ ਤੌਰ ਤੇ ਟ੍ਰੇਡ ਵਧਾਉਣ ਵਾਸਤੇ, ਆਪਸ ਵਿੱਚ ਰਿਲੇਸ਼ਨਸ਼ਿਪ ਵਧਾਉਣ ਵਾਸਤੇ ਜਿਹੜਾ ਵਾ ਇਹ ਪ੍ਰੋਸੈਸ ਕੀਤਾ ਗਿਆ ਵਾ। ਪਰ ਵੀ ਵਰ ਦੇਅਰ, ਅਸੀਂ ਉੱਥੇ ਸਾਂ ਕਿ ਪਹਿਲੀ ਗੱਲ ਡੇ ਬਿਫੋਰ ਕਿ 21 ਤਰੀਕ ਨੂੰ ਕਾਂਗਰਸ ਦੇ ਵਿੱਚ ਜਿਹੜਾ ਇਹਨਾਂ ਦੇ ਰਿਪਰੈਜ਼ੈਂਟੇਟਿਵਸ ਹਾਊਸ ਆਫ ਬਿਲਡਿੰਗ ਆ, ਉਹਦੇ ਵਿੱਚ ਅਸੀਂ ਇੱਕ ਮੂਵੀ ਜਿਹੜੀ ਰਿਲੀਜ਼ ਕੀਤੀ, ਉਹ ਜਿਹੜੀ ਮੂਵੀ ਰਿਲੀਜ਼ ਪਲੇ ਕੀਤੀ ਮਤਲਬ ਕਿ ਵਾਸ ਸਕੈਂਡ, ਉਹ ਆ ਵੀ ਜਿਹੜੀ BBC ਡਾਕੂਮੈਂਟਰੀ ਆ, ਇਹਨਾਂ ਨੇ ਜਿਹੜੀ BBC ਡਾਕੂਮੈਂਟਰੀ ਦੇ ਵਿੱਚ ਜਿਸਦਾ ਟਾਈਟਲ ਆ ਇੰਡੀਆ ਦਾ ਮੋਦੀ ਕੁਐਸਚਨ, that has been screened, ਤੇ ਉਹਦੇ ਵਿੱਚ ਬੜਾ ਸਪੈਸ਼ਲ ਦੱਸਿਆ ਗਿਆ ਵਾ ਕਿ Modi was directly responsible for massacre of Muslim in Gujarat in 2002. So let's sum this up. If there's a massacre of minorities in India, then India cannot stay together. ਅਸੀਂ ਪੰਜਾਬ ਦੀ ਗੱਲ ਕਰੀਏ, ਆਪਣੇ ਖਾਲਿਸਤਾਨ ਦੀ ਗੱਲ ਕਰੀਏ, ਅਸੀਂ 75 ਸਾਲ ਤੋਂ ਇੰਡੀਆ ਦੇ ਨਾਲ ਰਹਿਣ ਵਾਸਤੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਨੇ। ਅਸੀਂ ਹਰ ਤਰੀਕੇ ਨਾਲ ਕੋਸ਼ਿਸ਼ ਕੀਤੀ ਆ, ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਸਾਡੇ ਨਾਲ ਝੂਠੀਆਂ ਨੈਗੋਸ਼ੀਏਸ਼ਨ ਕੀਤੀਆਂ ਗਈਆਂ ਨੇ, ਸਾਡੇ ਨਾਲ ਟਾਲ ਮਟੋਲ ਕੀਤਾ ਗਿਆ ਵਾ। ਤੇ ਜਦੋਂ ਵੀ ਸਾਡੀ ਨੈਗੋਸ਼ੀਏਸ਼ਨ ਹੋਈਆਂ ਇਹ ਮੰਨ ਜਾਂਦੇ ਰਹੇ ਸੀ, ਪਰ ਅਗਲੇ ਦਿਨ ਜੋ ਵੀ ਨਿਊਜ਼ ਮੀਡੀਆ ਵਿੱਚ ਆਉਂਦੀਆਂ ਸਨ ਉਹਨਾਂ ਵਿੱਚ ਕੁਝ ਹੋਰ ਕਿਹਾ ਜਾਂਦਾ ਸੀ। ਸੋ ਵੀ ਹੈਵ ਐਗਜ਼ਾਸਟਡ ਆਵਰ ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਹੁਣ ਅਸੀਂ ਆਪਣਾ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਕਰ ਰਹੇ ਹਾਂ, ਜਿਸ ਦਾ ਮਤਲਬ ਕਿ ਅਸੀਂ ਪੰਜਾਬ ਨੂੰ ਹਿੰਦੁਸਤਾਨ ਨਾਲੋਂ ਵੱਖਰਾ ਕਰਨਾ ਚਾਹੁੰਦੇ ਹਾਂ, ਕਿਉਂਕਿ ਜਿਸ ਤਰ੍ਹਾਂ ਕਿ ਫਾਰਮਰ ਪ੍ਰੈਜ਼ੀਡੈਂਟ ਮਿਸਟਰ ਓਬਾਮਾ ਨੇ ਕਿਹਾ ਵਾ ਵੀ ਇਹ ਦੇਸ਼ ਇਕੱਠਾ ਨਹੀਂ ਰਹਿ ਸਕਦਾ। ਅਸੀਂ ਇਕੱਠੇ ਰਹਿਣ ਦੀ ਕੋਸ਼ਿਸ਼ ਕੀਤੀ ਆ, ਪਰ ਅਸੀਂ ਹੁਣ ਇਹਨਾਂ ਦੇ ਨਾਲ ਨਹੀਂ ਰਹਿਣਾ, ਅਸੀਂ ਆਪਣਾ ਦੇਸ਼ ਵੱਖਰਾ ਕਰਨਾ ਵਾ, ਕਿਉਂਕਿ ਜਿਹੜਾ differences between the people of Punjab and especially the Sikhs versus mainline Indian people is irreconcilable. ਡਾਕਟਰ ਬਖਸ਼ੀਸ਼ ਸਿੰਘ ਜੀ, ਬਿਲਕੁਲ ਤੁਸੀਂ ਜਿਹੜਾ ਇੱਕ ਗੱਲ ਕੀਤੀ ਆ ਕਿ ਐਕਸਟਰਨਲ ਰਾਈਟ ਟੂ ਸੈਲਫ ਡੋਮੀਨੇਸ਼ਨ ਪ੍ਰੈਕਟਿਸ ਕਰਨਾ ਚਾਹੁੰਦੀ ਹੈ ਜਿਹੜੀ ਸਿੱਖ ਨੇਸ਼ਨ ਆ ਹੁਣ, ਤੇ ਉਹਦੇ ਲਈ ਤੁਸੀਂ ਇੱਕ ਜਿਹੜਾ UN ਰੈਕੋਗਨਾਈਜ਼ਡ ਤਰੀਕਾ ਆ ਰੈਫਰੈਂਡਮ ਦਾ ਉਹ ਯੂਜ਼ ਕਰ ਰਹੇ ਹੋ, ਤੇ ਆਲ ਓਵਰ ਦੀ ਗਲੋਬ ਤੁਸੀਂ ਇਹਦੇ ਲਈ ਰੈਫਰੈਂਡਮ ਵੋਟਿੰਗਸ ਕਰਵਾ ਰਹੇ ਹੋ। ਪਰ ਇੰਡੀਆ ਨੇ ਜਿਹੜੀ ਸਿੱਖਸ ਫॉर ਜਸਟਿਸ ਦੀ ਮੂਵਮੈਂਟ ਆ ਉਹਨੂੰ ਇੱਕ ਟੈਰਰਿਸਟ ਐਕਟੀਵਿਟੀ ਡੈਜ਼ਿਗਨੇਟ ਕੀਤਾ, ਸਿੱਖਸ ਫॉर ਜਸਟਿਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਡੈਜ਼ਿਗਨੇਟ ਕੀਤਾ। ਪਰ ਜਦੋਂ ਇਹ ਵੀ ਦੇਖਣ ਚ ਆਇਆ ਕਿ ਜਿਹੜਾ US ਦੀ ਕੈਪੀਟਲ ਆ ਵੀ ਜਿਹਨੂੰ ਇੰਡੀਆ ਟੈਰਰਿਸਟ ਆਰਗੇਨਾਈਜੇਸ਼ਨ ਡੈਜ਼ਿਗਨੇਟ ਕਰਦਾ ਹੋਵੇ, ਉਹਦੇ ਜਿਹੜੇ ਰਿਪਰੈਜ਼ੈਂਟੇਟਿਵਸ ਨੇ, ਉਹਦੀਆਂ ਐਕਟੀਵਿਟੀਜ਼ ਨੇ US ਦੀ ਕੈਪੀਟਲ ਜਿਹੜੀ ਕੈਪੀਟਲ ਹਿੱਲ ਆ ਉਸ ਦੇ ਵਿੱਚ ਹੋ ਰਹੀਆਂ ਹੋਣ ਤਾਂ ਪਰ ਜਿਵੇਂ ਹੁਣ ਤੁਸੀਂ ਕਿਹਾ ਕਿ ਜਿਹੜਾ ਹਿਊਮਨ ਰਾਈਟਸ ਨੇ ਉਹ ਬੈਕ ਸੀਟ ਦੇ ਉੱਤੇ ਮਤਲਬ ਉਹ ਨਜ਼ਰ ਆ ਰਹੇ ਆ। ਇਸ ਤੋਂ ਇਲਾਵਾ ਜਿਹੜੀਆਂ ਅਸੈਸੀਨੇਸ਼ਨਸ ਨੇ ਉਹ ਵੀ ਹੋਣੀਆਂ ਸ਼ੁਰੂ ਹੋ ਗਈਆਂ ਨੇ, ਖਾਸ ਤੌਰ ਤੇ ਸਿੱਖਸ ਫॉर ਜਸਟਿਸ ਦੇ ਨਾਲ ਕੈਨੇਡਾ ਦੇ ਜਿਹੜਾ ਇੱਕ ਅਹਿਮ ਚਿਹਰਾ ਸੀ ਉਹਨਾਂ ਦੀ ਪਿਛਲੇ ਦਿਨੀ ਜਿਵੇਂ ਅਸੈਸੀਨੇਸ਼ਨ ਹੋਈ ਆ, ਤਾਂ ਕੀ ਇੱਕ ਜਿਹੜੀਆਂ ਪੋਸੀਬਿਲਿਟੀ ਆ ਕਿ ਜਿਹੜੀਆਂ ਪ੍ਰੋਬਲਮਸ ਨੇ ਉਹ ਸਿੱਖਸ ਫॉर ਜਸਟਿਸ ਦੀ ਇਸ ਮੂਵਮੈਂਟ ਦੇ ਲਈ, ਜਿਹੜੀ ਡੈਮੋਕ੍ਰੈਟਿਕ ਮੂਵਮੈਂਟ ਆ ਉਹਦੇ ਲਈ ਹੁਣ ਵਧਣ ਦੀ ਤੁਸੀਂ ਸੰਭਾਵਨਾ ਦੇਖ ਰਹੇ ਹੋ? ਕਿਉਂਕਿ ਤੁਸੀਂ ਚਾਈਨਾ ਦਾ ਫੈਕਟਰ ਜਿਹੜਾ ਇੱਕ ਇੰਪੋਰਟੈਂਟ ਫੈਕਟਰ ਆ US ਦੀ ਪੋਲਿਸੀ ਦੇ ਵਿੱਚ ਉਹ ਵੀ ਹੁਣ ਨਜ਼ਰ ਆ ਰਿਹਾ, ਤਾਂ ਕੀ ਸਿਚੁਏਸ਼ਨ ਅਗਲੇ ਦਿਨਾਂ ਦੇ ਵਿੱਚ ਜਿਹੜੀ ਇਹ ਰੈਫਰੈਂਡਮ ਦੀ ਮੂਵਮੈਂਟ ਆ ਉਹਦੇ ਲਈ ਚੈਲੰਜਿੰਗ ਸਿਚੁਏਸ਼ਨਸ ਬਣ ਸਕਦੀਆਂ ਨੇ, ਜਾਂ ਜਿਵੇਂ ਤੁਸੀਂ ਸਮੂਥਲੀ ਵੈਸਟ ਦੇ ਵਿੱਚ ਕੰਮ ਕਰ ਰਹੇ ਹੋ ਇਹ ਤੁਹਾਨੂੰ ਲੱਗਦਾ ਹੈ ਕਿ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਣ ਵਾਲੀ?
ਦੇਖੋ ਜੀ ਜਦੋਂ ਕਿ ਫਾਰਮਰ ਪ੍ਰੈਜ਼ੀਡੈਂਟ ਕਲਿੰਟਨ ਇੰਡੀਆ ਗਿਆ ਸੀ 2000 ਦੇ ਵਿੱਚ, ਤੇ ਉਦੋਂ ਇਹਨਾਂ ਨੇ ਛਤੀਸਪੁਰ ਸਿੰਘ ਦੇ ਵਿੱਚ 36 ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਲਿਆ ਕੇ ਤੇ ਗੋਲੀ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਸੀ। ਤੇ ਜਦੋਂ ਇਹ ਗੱਲ ਹੋਈ ਤੇ ਫਾਰਮਰ ਪ੍ਰੈਜ਼ੀਡੈਂਟ ਕਲਿੰਟਨ ਨੇ ਕਿਹਾ ਸੀ ਕਿ ਇੰਡੀਆ is the most violent country on the earth. ਹੁਣ ਇੰਡੀਆ is a violent country ਜਿਹੜਾ ਕਿ minorities ਦਾ ਵਾਇਲੈਂਸ ਕਰਦਾ ਵਾ, ਤੇ ਸਿੱਖਸ ਫॉर ਜਸਟਿਸ ਦੀ ਟੀਮ ਜਿਹੜੀ ਕਿ ਸ਼ਾਂਤਮਈ ਲੋਕਤੰਤਰ ਤੇ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੀ ਆ, ਉਹਨਾਂ ਨੂੰ ਇਹਨਾਂ ਨੇ ਐਜ਼ ਅ ਟੈਰਰਿਸਟ ਡਿਕਲੇਅਰ ਕੀਤਾ ਆ। ਬਟ ਵਾਟਸ ਦ ਬੇਸਿਸ ਬਿਹਾਈਂਡ ਦੈਟ? ਹੁਣ ਇੰਡੀਆ ਕੈਨ ਡਿਕਲੇਅਰ ਐਨੀਥਿੰਗ। ਜੇ ਸਾਨੂੰ ਕਿ ਨਿਊਟਰਲ ਕੋਰਟ ਦੇ ਵਿੱਚ ਸਪੋਜ਼ ਕੋਈ ਮੁਕੱਦਮਾ ਵਾ ਜਾਂ ਸਾਡੇ ਤੇ ਕੋਈ ਐਕੂਜ਼ੇਸ਼ਨ ਲੱਗੀ ਹੋਈ ਆ, ਤੇ ਕੋਈ ਨਿਊਟਰਲ ਕੋਰਟ ਡਿਸਾਈਡ ਕਰੇ ਤੇ ਉਹਦੀ ਗੱਲ ਤੇ ਮੰਨੀ ਜਾ ਸਕਦੀ ਆ। ਪਰ ਇੱਕ ਕੰਟਰੀ ਜਿਹੜਾ ਵਾ ਜਿਹੜੀਆਂ ਮਿਨੋਰਟੀਜ਼ ਨੂੰ ਮਾਰ ਰਿਹਾ ਵਾ, ਉਹ ਸਿੱਖਸ ਫॉर ਜਸਟਿਸ ਦੀ ਟੀਮ ਨੂੰ ਕਹਿੰਦਾ ਜੀ ਇਹ ਟੈਰਰਿਸਟ ਆਰਗੇਨਾਈਜੇਸ਼ਨ ਹੈ। ਹਾਂਜੀ, ਫਿਰ ਦੂਜੀ ਗੱਲ ਹੈ ਇੰਡੀਆ ਜਿਹੜਾ ਵਾ ਉਹ ਸਿੱਖਾਂ ਦੇ ਅਗੇਂਸਟ ਵਾਇਲੈਂਸ ਕਰਦਾ ਆ ਰਿਹਾ ਵਾ, ਤੇ ਹੁਣ ਵੀ ਸਾਡੇ ਕੱਲੇ ਬੰਦੇ ਨੂੰ ਇਹ ਫੜ ਕੇ ਤੇ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਕੋਸ਼ਿਸ਼ ਇਹਨਾਂ ਨੇ ਕੀਤੇ ਵੀ ਨੇ। ਪਰ ਇਸ ਦਾ ਪ੍ਰਭਾਵ ਰਾਈਟ ਟੂ ਫਰੀडम ਜਿਹੜੀ ਆ ਇਹ ਖਾਲਿਸਤਾਨ ਦੀ ਜਿਹੜੀ ਪ੍ਰਾਪਤੀ ਆ ਉਹਦੇ ਵਾਸਤੇ ਜਿਹੜੀ ਮੁਹਿੰਮ ਚਲਾ ਰਹੇ ਆ, ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਰਾਈਟ ਟੂ ਫਰੀडम, ਉਹ ਹੋਰ ਵੀ ਤਕੜਾ ਹੋ ਗਿਆ। ਹੁਣ ਸਿੱਖ ਪੀਪਲ ਆ ਮੋਰ ਗੈਲਵਨਾਈਜ਼। ਹੁਣ ਸਿੱਖ ਜਿਹੜੇ ਨੇ ਬਿਲਕੁਲ ਇੱਕ ਜੁੜ ਹੋ ਚੁੱਕੇ ਨੇ। ਹੁਣ ਵੇਖੋ ਤੁਸੀਂ ਕਿਸ ਤਰ੍ਹਾਂ 1 ਲੱਖ ਵੋਟ ਜਿਹੜੀ ਆ ਆਸਟ੍ਰੇਲੀਆ 'ਚ ਪਈ ਆ, ਮੋਰ ਦੈਨ 1 ਮਿਲੀਅਨ ਵੋਟਸ ਜਿਹੜੀਆਂ ਨੇ ਦੁਨੀਆ 'ਚ ਪੈ ਚੁੱਕੀਆਂ ਨੇ। ਸੋ ਸਿੱਖ ਕੌਮ ਜਿਹੜੀ ਆ ਇਹ ਇਕੱਠੀ ਹੋ ਚੁੱਕੀ ਆ, ਕਿਉਂਕਿ ਇਹਨਾਂ ਨੂੰ ਪਤਾ ਵਾ ਕਿ ਸਿੱਖਾਂ ਦਾ ਕੋਈ ਗੁਜ਼ਾਰਾ ਨਹੀਂ, ਸਿੱਖਾਂ ਦੀ ਹੋਂਦ ਨੂੰ ਖਤਰਾ ਵਾ, ਤੇ ਉਹ ਸਿਰਫ ਖਾਲਿਸਤਾਨ ਬਣਾ ਕੇ ਹੀ ਇੱਕ ਪੰਜਾਬ ਨੂੰ ਆਜ਼ਾਦ ਦੇਸ਼ ਬਣਾ ਕੇ ਆਪਣੇ ਹੱਕ ਲੈ ਸਕਦੇ ਨੇ। ਪਰ ਇੰਡੀਆ ਜਿਹੜਾ ਵਾ ਸਾਡੇ ਤੇ ਝੂਠੇ ਐਕੂਜ਼ੇਸ਼ਨ ਲਾਉਂਦਾ ਵਾ। ਸਾਰੇ ਜਿਹੜੇ ਐਕੂਜ਼ੇਸ਼ਨ ਨੇ ਬਿਲਕੁਲ ਝੂਠ ਨੇ। ਜਿਸ ਤਰ੍ਹਾਂ ਆਪਾਂ ਕਨਿਕਸ਼ਾ ਦੀ ਗੱਲ ਕਰਦੇ ਹਾਂ, ਕਨਿਕਸ਼ਾ ਪਲੇਨ ਜਿਹੜਾ ਸੀ 1985 ਦੇ ਵਿੱਚ there was a bombing in the plane and 329 people died. ਉਹ ਸਿੱਖਾਂ ਦੇ ਇਲਜ਼ਾਮ ਲਾਇਆ ਜਾਂਦਾ, ਪਰ that was the brain child of India. ਇੰਡੀਆ ਨੇ ਇਹ ਸਾਜ਼ਿਸ਼ ਜਿਹੜੀ ਖੜੀ ਕੀਤੀ ਆ ਕਿ ਪਲੇਨ ਉਡਾਇਆ ਜਾਵੇ, ਸਿੱਖਾਂ ਨੂੰ ਬਦਨਾਮ ਕੀਤਾ ਜਾਵੇ, ਤੇ ਜਿਹੜੀ ਇਹਨਾਂ ਦੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਕਰਨ ਦੀਆਂ, ਉਹਨਾਂ ਦਾ ਰਿਪੋਰਟ ਜਿਹੜੀ ਤੁਸੀਂ ਕੱਢ ਕੇ ਵੇਖੋ, ਉਹਦੇ ਵਿੱਚ ਇੰਡੀਆ ਦਾ ਹੱਥ ਜਿਹੜਾ ਵਾ ਬਿਲਕੁਲ ਸਪਸ਼ਟ ਕੀਤਾ ਗਿਆ ਵਾ। ਸੋ ਇਹਨਾਂ ਦੀ ਜਿਹੜੀ ਆ ਨਿਊਜ਼ ਮੀਡੀਆ, they have a big news media. They are using social media platforms and national media to defame Sikhs, and they promote hate speech and they incite violence. ਅਸੀਂ ਸ਼ਾਂਤਮਈ ਤਰੀਕੇ ਨਾਲ ਲੋਕਤੰਤਰ ਕਾਨੂੰਨੀ ਤਰੀਕੇ ਨਾਲ ਖਾਲਿਸਤਾਨ ਬਣਾਉਣਾ ਚਾਹੁੰਦੇ ਆ, ਜਿਹੜਾ ਕਿ ਸਾਡਾ ਹੱਕ ਆ। This is the right to self-determination is a fundamental human right. So that's why to subdue us, make false accusations. ਡਾਕਟਰ ਬਖਸ਼ੀਸ਼ ਸਿੰਘ ਜੀ, ਬਿਲਕੁਲ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਸਿੱਖਸ ਫॉर ਜਸਟਿਸ ਦੇ ਜਿੰਨੇ ਨੁਮਾਇੰਦੇ ਨੇ, ਰਿਪਰੈਜ਼ੈਂਟੇਟਿਵ ਨੇ, ਉਹ ਫ੍ਰੀਲੀ US ਹੋਣ ਜਾਂ ਫਿਰ ਹੋਰ ਸਾਰੀਆਂ ਕੰਟਰੀਜ਼ ਹੋਣ, ਉਹਨਾਂ ਦੇ ਵਿੱਚ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਜਿਹੜੀ ਰੈਫਰੈਂਡਮ ਦੀ ਮੂਵਮੈਂਟ ਆ ਉਹਨੂੰ ਰਨ ਕਰ ਰਹੇ ਨੇ। ਹਾਲਾਂਕਿ ਇੰਡੀਆ ਜਿਹੜਾ ਆ, ਕਿਉਂਕਿ ਇੱਕ ਪਾਰਟੀ ਆ ਇਸ ਸਾਰੇ ਕੇਸ ਦੇ ਵਿੱਚ, ਜੇ ਅਸੀਂ ਇੱਕ ਲੀਗਲ ਟਰਮਸ ਦੇ ਵਿੱਚ ਗੱਲ ਕਰੀਏ ਤਾਂ ਇੰਡੀਆ ਐਕੂਜ਼ੇਸ਼ਨਸ ਜਿਹੜੀਆਂ ਲਾ ਕੇ ਸਿੱਖਸ ਫॉर ਜਸਟਿਸ ਦੇ ਉੱਤੇ ਜਿਹੜਾ ਆ ਉਹਨੂੰ ਟੈਰਰਿਸਟ ਆਰਗੇਨਾਈਜੇਸ਼ਨ ਡੈਜ਼ਿਗਨੇਟ ਕੀਤਾ ਹੋਇਆ। ਪਰ ਆਲ ਓਵਰ ਦੀ ਗਲੋਬ, ਜਿੱਥੇ ਹੁਣ US ਦੇ ਵਿੱਚ ਇੰਡੀਅਨ ਪ੍ਰਾਈਮ ਮਿਨਿਸਟਰ ਗਏ ਨੇ, ਉੱਥੇ ਵੀ ਜਿਹੜੀ ਸਿੱਖਸ ਫॉर ਜਸਟਿਸ ਦੀ ਜਿਹੜੀ ਪਹੁੰਚ ਆ ਉਹ ਉਸ ਕੈਪੀਟਲ ਹਿੱਲ ਦੇ ਜਿੱਥੇ ਕਾਂਗਰਸ ਦੀ ਬਿਲਡਿੰਗ ਆ ਉੱਥੇ ਤੱਕ ਵੀ ਆ, ਤੇ ਉੱਥੇ ਵੀ ਜਿਹੜੀ ਐਕਟੀਵਿਟੀਜ਼ ਨੇ ਸਿੱਖਸ ਫॉर ਜਸਟਿਸ ਦੀਆਂ ਲਗਾਤਾਰ ਹੁੰਦੀਆਂ। ਪਰ ਆਖਰੀ ਸਵਾਲ ਮੇਰਾ ਤੁਹਾਨੂੰ ਆ ਕਿ ਜਿਹੜੀ ਇਹ ਮੂਵਮੈਂਟ ਆ ਰੈਫਰੈਂਡਮ ਦੀ, ਕਿ ਪੂਰਾ ਹੁਣ ਇਸ ਸਮੇਂ ਦੇਖ ਰਹੇ ਆ ਕਿ ਐਲੀਮੀਨੇਸ਼ਨਸ ਤੱਕ ਵੀ ਜਿਹੜੀ ਗੱਲ ਪਹੁੰਚ ਚੁੱਕੀ ਆ ਸਿੱਖਸ ਫॉर ਜਸਟਿਸ ਦੇ ਨਾਲ ਸੰਬੰਧਿਤ ਲੋਕਾਂ ਦੀ, ਤੇ ਹੁਣ ਅਗਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਜਿਹੜਾ ਰੈਫਰੈਂਡਮ ਆ ਹੋਣ ਜਾ ਰਿਹਾ, ਇਹਦੇ ਖਿਲਾਫ ਵੀ ਇੱਕ ਜਿਹੜੀ ਸੋਸ਼ਲ ਮੀਡੀਆ ਨੈਰੇਟਿਵ ਆ, ਮੀਡੀਆ ਨੈਰੇਟਿਵ ਆ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਡੀਆ ਦੇ ਵੱਲੋਂ। ਤਾਂ ਜਿਹੜੇ ਸਿੱਖਸ ਫॉर ਜਸਟਿਸ ਦਾ ਪਲਾਨ ਆ, ਇੰਨੀਆਂ ਵੋਟਸ ਜਿਹੜੀਆਂ ਇਹ ਕਾਸਟ ਹੋ ਰਹੀਆਂ ਨੇ, ਇਸ ਤੋਂ ਬਾਅਦ ਅਗਲਾ ਸਟੈਪ ਕੀ ਆ? ਤੁਸੀਂ ਆਲ ਓਵਰ ਦੀ ਗਲੋਬ ਜਿਹੜੀਆਂ ਇਹ ਵੋਟਿੰਗਸ ਕਰਵਾ ਕੇ ਫਿਰ ਨੈਕਸਟ ਜਿਹੜਾ ਸਟੈਪ ਆ ਟੁਵਰਡਸ ਦਾ ਇੰਡੀਪੈਂਡੈਂਸ ਆਫ ਖਾਲਿਸਤਾਨ, ਉਹ ਕੀ ਮਤਲਬ ਹੋਣ ਵਾਲਾ ਆ? ਦੇਖੋ ਜੀ, ਮੈਂ ਉਸ ਤੋਂ ਪਹਿਲਾਂ ਤੁਹਾਨੂੰ ਦੱਸਦਾ ਵਾਂ ਕਿ ਜਿਹੜਾ ਇੰਡੀਆ ਦਾ ਨੈਰੇਟਿਵ ਆ ਕਿ ਰੈਫਰੈਂਡਮ ਨਾ ਹੋਵੇ, ਉਹ ਟੋਟਲੀ ਫੇਲ ਹੋ ਚੁੱਕਾ ਵਾ। ਕਿਉਂਕਿ ਇੰਡੀਆ ਨੇ ਬਹੁਤ ਕੋਸ਼ਿਸ਼ ਕੀਤੀ ਆ ਕਿ ਰੈਫਰੈਂਡਮ ਨਾ ਹੋ ਸਕੇ। ਇਹਨਾਂ ਨੇ ਵੱਖਰੇ ਵੱਖਰੇ ਦੇਸ਼ਾਂ ਨੂੰ ਬੜਾ ਪ੍ਰੈਸ਼ਰ ਪਾਇਆ ਵਾ,
ਜੀ ਅਸੀਂ ਤੁਹਾਡੇ ਦੋਸਤ ਹਾਂ ਜੀ, friendly nations. We are saying, what friendly nation? India is carrying out massacre of religious minorities, which includes Christians, Muslims, Dalits, and Sikhs. And then you're saying friendly nation? I said, they have tried to write demarches. They have tried to put pressure diplomatically, but none of that has succeeded. None of that has succeeded. So India's narrative has totally failed that the referendum is against India. As you can hear, referendum is for rights of people. India says there's a threat to territorial integrity of India. We are saying that's totally wrong. That's a mischaracterization. Punjab ਦੀ ਜਿਹੜੀ ਆ territorial integrity ਉਹ ਜਿਹੜੀ ਆ destroy ਕੀਤੀ ਗਈ ਆ ਕਿਉਂਕਿ ਪੰਜਾਬ ਨੂੰ 4 ਹਿੱਸਿਆਂ 'ਚ ਵੰਡਿਆ ਗਿਆ ਵਾ ਪੰਜਾਬ ਦੇ ਵਿੱਚ ਹਰਿਆਣਾ ਹਿਮਾਚਲ ਤੇ ਚੰਡੀਗੜ੍ਹ ਤੋਂ 4 states or union territory including Chandigarh have been created. So India ਦਾ ਕੋਈ ਵੀ narrative ਜਿਹੜਾ ਵਾ ਜੀ ਸਾਡੀ territorial integrity ਨੂੰ ਖਤਰਾ ਵਾ ਜਾਂ ਸਾਡਾ ਦੇਸ਼ ਜਿਹੜਾ ਵਾ ਟੁੱਟ ਸਕਦਾ ਵਾ ਜਾਂ ਇੱਥੇ ਸ਼ਾਂਤੀ ਭੰਗ ਹੁੰਦੀ ਆ. So I think people in the world understand that Sikhs want a referendum and it's their right and they can have it. So once all ਜਿਹੜਾ ਦੂਜਾ part ਹੈ ਤੁਹਾਡੇ question ਦਾ, once all the voting process has been completed, ਜਦੋਂ ਸਭ ਜਗ੍ਹਾ ਵੋਟਾਂ ਪੈ ਚੁੱਕੀਆਂ ਨੇ, ਵੋਟਾਂ ਜਿਹੜੀਆਂ ਨੇ ਉਹਦਾ ਜਿਹੜਾ ਰਿਜ਼ਲਟ ਲੈ ਕੇ ਅਸੀਂ ਯੂਨਾਈਟਿਡ ਨੇਸ਼ਨ ਨੂੰ ਇਹ ਕਰਾਂਗੇ ਬੇਨਤੀ ਕਿ ਤੁਸੀਂ UN supervised official referendum ਕਰੋ. ਹੁਣ referendums have a lot of power. ਹੁਣ ਲੋਕਾਂ ਦੇ ਵਾਸਤੇ ਸਮਝਣਾ ਬੜਾ ਜ਼ਰੂਰੀ ਆ ਵੀ referendums have so much power ਕਿ ਜਦੋਂ ਫਾਰਮ ਕਾਨੂੰਨ ਬਣੇ ਸੀ ਤੇ ਉੱਥੇ ਜਿਹੜੇ ਸੀ ਫਾਰਮਰਸ ਮੋਸਟਲੀ ਫਰਮ ਪੰਜਾਬ ਬੈਠੇ ਹੋਏ ਸੀ ਜਾ ਕੇ ਤੇ ਇੰਡੀਆ ਨੇ 15 ਮਹੀਨੇ ਤੱਕ ਕਹਿੰਦੇ ਜੀ ਅਸੀਂ ਕੋਈ ਗੱਲ ਨਹੀਂ ਤੁਹਾਡੇ ਨਾਲ ਕਰਨੀ, ਦੇ ਡੋਂਟ ਟਾਕ ਅਬਾਊਟ ਇਟ, ਹੋਰ ਗੱਲਾਂ ਕਰ ਲੈਂਦੇ ਆ ਜਾਂ ਕਿ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਕਰ ਲੈਂਦੇ ਆ, ਹੋਰ ਤੁਸੀਂ ਜੇ ਤੁਹਾਡੇ ਕੋਲ ਹੈਗੇ ਨੇ ਤੁਹਾਡੇ ਪ੍ਰੋਬਲਮ ਹੈ ਉਹ ਅਸੀਂ ਕਰ ਲੈਂਦੇ ਗੱਲਬਾਤ. ਪਰ ਯੂਨੀਅਨ ਨੇ ਵੀ ਜਿਹੜੀਆਂ ਕਿਸਾਨ ਯੂਨੀਅਨ ਸੀ ਉਹਨੇ ਕਿਹਾ ਨਹੀਂ ਜੀ ਅਸੀਂ ਹੋਰ ਕੋਈ ਗੱਲ ਨਹੀਂ ਕਰਨੀ, ਅਸੀਂ ਇਸੇ ਦੀ ਗੱਲ ਕਰਨੀ ਹੈ. ਪਰ ਇੰਡੀਆ ਨੇ ਇੰਨਾ ਚਿਰ ਤੱਕ ਕੋਈ ਗੱਲ ਨਹੀਂ ਕੀਤੀ. ਜਦੋਂ ਕਿ ਰੈਫਰੈਂਡਮ ਹੋਇਆ 31 ਅਕਤੂਬਰ 2021 ਦੇ ਵਿੱਚ ਤੇ ਉਸ ਤੋਂ 3 ਹਫ਼ਤਿਆਂ ਦੇ ਵਿੱਚ ਜਿਹੜਾ ਸੀ ਇੰਡੀਆ ਵਿੱਚੋਂ ਮੋਦੀ ਨੇ ਡਿਕਲੇਅਰ ਕੀਤਾ ਕਿ ਵੀ ਆਰ ਟੇਕਿੰਗ ਬੈਕ ਦਾ ਫਾਰਮ ਲਾਜ਼. ਸੋ ਫਾਰਮ ਲਾਜ਼ ਜਿਹੜੇ ਕਿ ਬਿਲਕੁਲ ਬੰਦ ਨਹੀਂ ਸੀ ਹੋਣੇ, ਇਹ ਰੈਫਰੈਂਡਮ ਨੇ ਜਿਹੜੇ ਨੇ ਉਹ ਉਹਨਾਂ ਨੂੰ ਵਾਪਸ ਕਰਵਾ ਦਿੱਤਾ. ਇੰਨੀ ਹੈ ਰੈਫਰੈਂਡਮ ਦੀ ਤਾਕਤ ਕਿਉਂਕਿ ਇੰਡੀਆ ਵਾਸ ਅਫਰੇਡ ਕਿ ਜੇ ਉਹ ਨਹੀਂ ਉਹ ਵਾਪਸ ਲੈਂਦੇ ਤੇ ਜਿਹੜੇ ਹੋਰ ਜਿਹੜੇ ਸਿੱਖ ਨੇ ਉਹ ਵੀ ਖਾਲਸਤਾਨ ਦੀ ਮੁਹਿੰਮ 'ਚ ਰਲ ਜਾਣਗੇ. ਹੁਣ ਮੈਂ ਆਪਣੀ ਸਿੱਖ ਕੌਮ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ. ਮੇਰਾ ਮੈਸੇਜ ਆ ਕਿ you have to think, we have to think as a part of the Sikh nation. ਖਾਲਸਾ ਪੰਥ ਸਿੱਖ ਨੇਸ਼ਨ ਦਾ ਕੱਲਾ ਕੱਲਾ ਸਿੱਖ ਜਿਹੜਾ ਵਾ ਉਹਦਾ ਹਿੱਸਾ ਵਾ, ਕੱਲਾ ਕੱਲਾ ਸਿੱਖ ਜਿਹੜਾ ਵਾ ਸਿੱਖ ਨੇਸ਼ਨ ਦਾ ਖਾਲਸਾ ਪੰਥ ਦਾ ਇੱਕ ਥੰਮ ਆ ਤੇ ਉਹ ਤੁਸੀਂ ਇਕੱਠੇ ਹੋ ਕੇ ਆਪਾਂ ਆਜ਼ਾਦੀ ਲੈਣੀ ਹੈ. It's our right and it's possible. ਅਸੀਂ ਬਹੁਤ ਤਰੱਕੀ ਕਰ ਰਹੇ ਹਾਂ. We have made a lot of impact and India cannot stop. ਇੰਡੀਆ ਸਾਨੂੰ ਥ੍ਰੈਟ ਕਰਦਾ ਵਾ, ਸਾਡੇ ਬੰਦੇ ਜਿਹੜੇ ਨੇ ਇਹ ਮਾਰਦਾ ਵਾ. ਇਹ ਸਾਡਾ ਜਿਹੜਾ ਸਾਡੇ ਹਰਦੀਪ ਸਿੰਘ ਨਿੱਜਰ ਜਿਹੜੇ ਕਿ ਸ਼ਹੀਦ ਕੀਤੇ ਗਏ ਨੇ, ਅਸੀਂ ਉਹਨਾਂ ਦੀ ਫੈਮਿਲੀ ਦੇ ਨਾਲ ਬਹੁਤ ਹਮਦਰਦੀ ਪੇਸ਼ ਕਰਦੇ ਹਾਂ. Our heart goes to the family of Mr. ਨਿੱਜਰ ਕਿ ਜਿਨ੍ਹਾਂ ਨੇ ਇੰਨੀ ਦ੍ਰਿੜਤਾ ਦੇ ਨਾਲ, ਇੰਨੀ ਡਿਟਰਮੀਨੇਸ਼ਨ ਦੇ ਨਾਲ, ਇੰਨੇ ਫੋਰਸ ਦੇ ਨਾਲ ਖਾਲਸਤਾਨ ਦੀ ਪ੍ਰਾਪਤੀ ਵਾਸਤੇ ਕੰਮ ਕੀਤਾ. ਸਿੱਖ ਕੌਮ ਜਿਹੜੀ ਆ ਉਹ ਕਦੀ ਹਾਰ ਨਹੀਂ ਸਕਦੀ. ਸਿੱਖਾਂ ਨੇ ਵੇਖੋ 400 ਸਾਲ ਤੋਂ ਜ਼ਿਆਦਾ ਤੇ ਚਿਰ ਤੱਕ ਸਿੱਖ ਜਿਹੜੇ ਨੇ ਆਪਣੀ ਆਜ਼ਾਦੀ ਵਾਸਤੇ ਸੰਘਰਸ਼ ਕਰਦਾ ਆ ਰਹੇ ਨੇ. ਇੱਕੋ ਹੀ ਗੱਲ ਆ ਵੀ ਸਿੱਖ ਇਕੱਠੇ ਹੋ ਚੁੱਕੇ ਨੇ. ਜਿਹੜੇ ਮੇਰੇ ਦੋ ਚਾਰ ਵੀਰ ਇੱਧਰ ਉੱਧਰ ਜਿਹੜੇ ਨੇ ਭਟਕੇ ਫਿਰਦੇ ਨੇ ਉਹਨਾਂ ਨੂੰ ਇਹ ਬੇਨਤੀ ਆ ਹੁਣ ਤੁਸੀਂ ਵੇਖ ਲਓ ਕਿ ਇੰਡੀਅਨ ਗਵਰਨਮੈਂਟ ਤੁਹਾਡੀ ਜਿਹੜੀ ਆ ਉਹ ਸਿੱਖੀ ਨੂੰ ਤੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਆ. There's an existential threat to Sikhs in India and Punjab, and to basically to end that threat we are holding elections to liberate Punjab from Indian occupation. ਜਿੰਨਾ ਚਿਰ ਤੱਕ ਪੰਜਾਬ ਹਿੰਦੁਸਤਾਨ ਦੇ ਥੱਲੇ ਰਹਿੰਦਾ ਵਾ ਸਿੱਖਾਂ ਨੂੰ ਹੱਕ ਨਹੀਂ ਮਿਲ ਸਕਦੇ. ਤੁਸੀਂ 75 ਸਾਲ ਦੇ ਤਜਰਬੇ ਤੋਂ ਵੇਖ ਲਿਆ ਵਾ ਕਿ ਕੋਈ ਵੀ ਗਵਰਨਮੈਂਟ ਆਵੇ ਉਹ ਇੰਡੀਆ ਦੀ ਗਵਰਨਮੈਂਟ ਥੱਲੇ ਚੱਲਦੀ ਆ ਤੇ ਪੁਲਿਸ ਜਿਹੜੀ ਆ ਉਹ ਤੁਹਾਨੂੰ ਫੜ ਕੇ ਅੰਦਰ ਦਿੰਦੀ ਆ, ਤੁਹਾਨੂੰ ਟੌਰਚਰ ਕਰਦੀ ਆ. ਸਿੱਖ ਜਸਟਿਸ ਨੂੰ ਇੱਕ ਕ੍ਰਿਮੀਨਲਾਈਜ਼ ਕਰ ਰਹੇ ਨੇ ਤੇ ਲੋਕਾਂ ਦੇ the minorities houses are being bulldozed. ਜਿਹੜੀ ਕਿ minorities ਆਪਣੇ ਹੱਕ ਮੰਗਦੇ ਨੇ, ਜਿਸ ਤਰ੍ਹਾਂ ਜਲੰਧਰ ਵਿੱਚ ਤੁਸੀਂ ਵੇਖਿਆ ਵਾ our houses are being bulldozed and burnt, and other minorities houses like Christians houses are being burnt, Muslims are massacred, and Dalits have been repressed. Dalits ਜਿਹੜੇ ਨੇ so much repressed they have forgotten
that they are slaves. So, Sukhwinder Singh ji, my final message is that India, by doing violence against us, cannot stop us. India, by declaring us terrorists, ਜੇ ਇੰਡੀਆ ਸਿੱਖਾਂ ਨੂੰ ਡਿਕਲੇਅਰ ਕਰਦਾ ਟੈਰਰਿਸਟ ਤੇ ਉਹ ਸਟਾਪ ਨਹੀਂ ਕਰ ਸਕਦਾ ਸਾਡੇ ਨੂੰ। ਜੇ ਸਾਡੇ ਤੇ ਤਸ਼ੱਦਦ ਕਰਦੇ ਨੇ ਸਿੱਖ ਕੌਮ ਹੋਰ ਵੀ ਤਕੜੀ ਹੁੰਦੀ ਆ। that cannot stop the referendum. ਇੰਡੀਆ ਦੀ ਕੋਈ ਵੀ ਸ਼ਕਤੀ ਕੋਈ ਵੀ ਤਰੀਕਾ ਰੈਫਰੈਂਡਮ ਨੂੰ ਰੋਕ ਨਹੀਂ ਸਕਦੀ। ਪੰਜਾਬ ਦੀ ਆਜ਼ਾਦੀ ਨੂੰ ਤੇ ਪੰਜਾਬ ਦੀ ਜਿਹੜੀ ਆ ਇੱਕ ਦੇਸ਼ ਬਣਾਉਣ ਦੀ ਮੁਹਿੰਮ ਨੂੰ ਇਹ ਰੋਕ ਨਹੀਂ ਸਕਦੇ। ਪੰਜਾਬ ਜਿਹੜਾ ਵਾ ਬੜੇ ਚਿਰ ਦਾ ਇਸ ਤਰ੍ਹਾਂ ਜੇ ਤੁਸੀਂ ਹਿਸਟਰੀ ਵੇਖੋ that nobody has ruled Punjab for any significant period of times. ਪਹਿਲੋਂ ਮੁਗਲ ਆਏ, ਫਿਰ ਅਫਗਾਨਿਸਤਾਨੀ ਆਏ, ਫਿਰ ਅੰਗਰੇਜ਼ ਆਏ, ਹੁਣ ਜਿਹੜਾ ਵਾ ਹਿੰਦੂ ਰਾਸ਼ਟਰ ਜਿਹੜਾ ਵਾ ਸਾਡੇ ਰਾਜ ਕਰ ਰਿਹਾ ਵਾ। it will not last. Punjab will be a free country. ਖਾਲਿਸਤਾਨ ਜਿੰਦਾਬਾਦ। ਡਾਕਟਰ ਬਖਸ਼ੀਸ਼ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ। ਇਹ ਸਾਰੀ ਜਿਹੜੀ ਸਿਚੁਏਸ਼ਨ ਪੋਲੀਟੀਕਲ ਸਿਚੁਏਸ਼ਨ ਆ ਜਿਹੜੀ ਚੱਲ ਰਹੀ ਆ ਉਹਦੇ ਰਿਗਾਰਡਿੰਗ ਸਾਡੇ ਦਰਸ਼ਕਾਂ ਦੇ ਨਾਲ ਇਹ ਸਾਂਝ ਪਾਉਣ ਦੇ ਲਈ ਤੇ ਤੁਹਾਡੀ ਜਿਹੜੀ ਮੂਵਮੈਂਟ ਆ ਉਹਦਾ ਜਿਹੜਾ ਫਰਦਰ ਗੋਲ ਆ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸਣ ਦੇ ਲਈ ਆਪਣਾ ਸਮਾਂ ਕੱਢਣ ਲਈ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਪਾਸਟਰ ਜੀ, ਥੈਂਕ ਯੂ। ਸੋ ਡਾਕਟਰ ਬਖਸ਼ੀਸ਼ ਸਿੰਘ ਹੋਰਾਂ ਨੇ ਤੁਹਾਨੂੰ ਦੱਸਿਆ ਕਿ ਜਿਹੜੀ ਇਹ ਸਾਰੀ ਇੱਕ ਵੱਡੀ ਜੱਦੋਜਹਿਦ ਆ ਜਿਹੜੀ ਸਿੱਖ ਨੇਸ਼ਨ ਲਗਾਤਾਰ ਖਾਸ ਤੌਰ ਤੇ 1984 ਦੇ ਵਿੱਚ ਜਿਹੜਾ ਸਿੱਖ ਜੈਨੋਸਾਈਡ ਹੋਇਆ, ਜਿਵੇਂ ਸਿੱਖਾਂ ਦੇ ਰਿਲੀਜੀਅਸ ਪਲੇਸਿਸ ਦੇ ਉੱਤੇ ਜਿਵੇਂ ਇੰਡੀਅਨ ਆਰਮੀ ਨੇ ਅਟੈਕ ਕੀਤਾ ਤੇ ਇੰਡੀਆ ਦੀ ਕੈਪੀਟਲ ਦਿੱਲੀ ਦੇ ਵਿੱਚ ਸਿੱਖਾਂ ਦਾ ਵੱਡੇ ਪੱਧਰ ਤੇ ਜੈਨੋਸਾਈਡ ਕੀਤਾ ਗਿਆ। ਉਸ ਤੋਂ ਬਾਅਦ ਜਿਹੜੀ ਸਿੱਖ ਨੇਸ਼ਨ ਆ ਉਹਦਾ ਜਿਹੜਾ ਇੱਕ ਪੋਲੀਟੀਕਲ ਗੋਲ ਖਾਲਿਸਤਾਨ ਡਿਕਲੇਅਰ ਹੋਇਆ। ਸਿੱਖਾਂ ਦੀ ਜਿਹੜੀ ਹਾਇਰ ਪੋਲੀਟੀਕਲ ਅਥਾਰਟੀ ਆ ਅਕਾਲ ਤਖਤ ਸਾਹਿਬ ਤੋਂ, ਤੇ ਉਹਦੇ ਲਈ ਲਗਾਤਾਰ ਆਰਮਡ ਸਟਰਗਲ ਤੋਂ ਬਾਅਦ ਹੁਣ ਇੱਕ ਡੈਮੋਕ੍ਰੈਟਿਕ ਵੇ ਦੇ ਨਾਲ ਯੂਨਾਈਟਿਡ ਨੇਸ਼ਨ ਵੱਲੋਂ ਰੈਕੋਗਨਾਈਜ਼ਡ ਜੋ ਤਰੀਕਾ ਆ ਰੈਫਰੈਂਡਮ ਦਾ, ਉਸ ਦੇ ਰਾਹੀਂ ਹੁਣ ਆਲ ਓਵਰ ਦੀ ਗਲੋਬ ਸਿੱਖ ਜਿਹੜੇ ਆ ਆਪਣੀਆਂ ਵੋਟਸ ਪਾ ਕੇ ਦੁਨੀਆ ਨੂੰ ਆਪਣੀ ਐਸਪੀਰੇਸ਼ਨ ਬਾਰੇ ਦੱਸ ਰਹੇ ਨੇ ਤੇ ਇਸ ਮੂਵਮੈਂਟ ਨੂੰ ਸਿੱਖਸ ਫॉर ਜਸਟਿਸ ਰਨ ਕਰ ਰਹੀ ਆ। ਤੇ ਹੁਣ ਨਰਿੰਦਰ ਮੋਦੀ ਜਿਵੇਂ US ਦੇ ਦੌਰੇ ਤੇ ਗਏ ਆ, US ਜੋ ਕਿ ਦੁਨੀਆ ਦੀ ਇੱਕ ਸੁਪਰ ਪਾਵਰ ਆ ਤੇ ਹਿਊਮਨ ਰਾਈਟਸ ਦਾ ਜਿਹੜਾ ਟੋਸਟ ਬੇਅਰਰ USA ਨੂੰ ਕਿਹਾ ਜਾਂਦਾ ਆ, ਤੇ ਉੱਥੇ ਵੀ ਹੁਣ ਲਗਾਤਾਰ ਨਰਿੰਦਰ ਮੋਦੀ ਦੇ ਭਾਵੇਂ ਇਸ ਦੌਰੇ ਦੇ ਪਿੱਛੇ ਵੱਡੇ US ਦੇ ਆਪਣੇ ਜਿਹੜੇ ਏਸ਼ੀਆ ਦੇ ਵਿੱਚ ਟੈਰੀਟੋਰੀਅਲ ਪੋਲੀਟੀਕਲ ਕੰਸਰਨਸ ਨੇ, ਚਾਹੇ ਉਹ ਚਾਈਨਾ ਦੇ ਰਿਗਾਰਡਿੰਗ ਹੋਵੇ, ਪਰ ਇਸ ਦੇ ਨਾਲ ਜਿਹੜਾ ਹਿਊਮਨ ਰਾਈਟਸ ਦਾ ਇਸ਼ੂ ਆ ਉਹ ਵੀ ਪੂਰੀ ਤਰ੍ਹਾਂ ਚਰਚਾ ਦੇ ਵਿੱਚ ਰਿਹਾ। ਤੇ ਜਿਹੜੇ ਮਾਈਨੋਰਿਟੀਜ਼ ਨੇ ਉਹਨਾਂ ਨੇ ਜਿਹੜਾ ਆਪਣੇ ਨਾਲ ਇੰਡੀਆ ਦੇ ਵਿੱਚ ਤਸ਼ੱਦਦ ਹੋ ਰਿਹਾ ਉਸ ਦੀ ਆਵਾਜ਼ ਵੀ ਚੁੱਕੀ, ਤੇ ਜਿਹੜੀ ਮਾਈਨੋਰਿਟੀਜ਼ ਦੀ ਐਸਪੀਰੇਸ਼ਨ ਆ ਉਹ ਵੀ ਪੈਰਲ ਜਿਹੜਾ ਨਿਊਜ਼ ਦੇ ਵਿੱਚ ਚਰਚਾ ਦੇ ਵਿੱਚ ਰਹੀ ਆ। ਤੇ ਜੇ ਸਿੱਖਾਂ ਦੀ ਗੱਲ ਕਰੀਏ ਤਾਂ ਸਿੱਖਾਂ ਦਾ ਇੱਕ ਵੱਡਾ ਪ੍ਰੋਟੈਸਟ ਜਿਹੜਾ ਆ ਕੱਲ ਜਦੋਂ ਕੈਪੀਟਲ ਹਿੱਲ ਜਿਹੜੀ US ਕਾਂਗਰਸ ਹਾਊਸ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੀ, ਤਾਂ ਉਸ ਸਮੇਂ ਸਿੱਖ ਜਿਹੜੀ ਆਪਣੀ ਖਾਲਿਸਤਾਨ ਦੀ ਐਸਪੀਰੇਸ਼ਨ ਆ ਉਸ ਨੂੰ ਦੁਨੀਆ ਨੂੰ ਦੱਸ ਰਹੇ ਸੀ। ਤਾਂ ਇਹ ਜਿਹੜੀਆਂ ਸਾਰੀਆਂ ਪੋਲੀਟੀਕਲ ਐਕਟੀਵਿਟੀਜ਼ ਨੇ ਉਹ ਹੁਣ ਜਦੋਂ ਅਸੈਸੀਨੇਸ਼ਨ ਵੀ ਸਿੱਖ ਐਕਟਿਵਿਸਟ ਦੀਆਂ ਵੱਡੇ ਪੱਧਰ ਤੇ ਹੋ ਰਹੀਆਂ ਨੇ, ਤਾਂ ਲੱਗ ਰਿਹਾ ਕਿ ਅਗਲੇ ਦਿਨਾਂ ਦੇ ਵਿੱਚ ਜਿਹੜਾ ਇਹ ਸਾਰਾ ਸਿੱਖਾਂ ਦਾ ਤੇ ਇੰਡੀਆ ਦਾ ਟਕਰਾਅ ਆ ਉਹ ਹੋਰ ਜ਼ਿਆਦਾ ਤਿੱਖਾ ਤੇ ਹੋਰ ਜ਼ਿਆਦਾ ਵਧਣ ਵਾਲਾ ਆ। ਤੇ ਇਸ ਦੇ ਵਿੱਚੋਂ ਏਸ਼ੀਆ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਪੋਲੀਟਿਕਸ ਆ ਤਾਂ ਜਾਂ ਸਾਊਥ ਏਸ਼ੀਆ ਦਾ ਪੂਰਾ ਇੱਕ ਢਾਂਚਾ ਆ, ਟੈਰੀਟੋਰੀਅਲ ਢਾਂਚਾ ਆ, ਉਸ ਦੇ ਵਿੱਚ ਵੱਡੀਆਂ ਤਬਦੀਲੀਆਂ ਹੋਣ ਦੀ ਸੰਭਾਵਨਾ ਆ। ਤੇ ਇਸ ਸਾਰੇ ਦੇ ਉੱਤੇ ਸਾਡੀ ਨਜ਼ਰ ਬਣੀ ਰਹੂਗੀ ਤੇ ਅਸੀਂ ਹਰ ਰੋਜ਼ ਕਿਸੇ ਨਵੇਂ ਮੁੱਦੇ ਦੇ ਨਾਲ, ਕਿਸੇ ਨਵੇਂ ਗੈਸਟ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ, ਤਾਂ ਕਿ ਜੋ ਦੁਨੀਆ 'ਚ ਵਾਪਰ ਰਿਹਾ ਉਸ ਦੀ ਸਹੀ ਤੇ ਸਟੀਕ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਦੀ ਕਰਨ ਦੀ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾ ਸਕੀਏ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਨਵੇਂ ਮਹਿਮਾਨ ਦੇ ਨਾਲ, ਕਿਸੇ ਨਵੇਂ ਮੁੱਦੇ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।